व्यूअर्स फिर दोबारा तुहाडा स्वागत है प्रोग्राम सच्चो सच विच। जी डॉक्टर साहब, साडी अज दी पहली ईमेल आई है लीजबर्ग वर्जीनिया तो वीर परमजीत सिंह जी दी। ਇਹ ਲਿਖਦੇ ਹਨ, ਮੇਰਾ ਸਵਾਲ ਹੈ ਕਿ ਭਾਰਤ ਜਿਹੜਾ ਆਪਣੇ ਆਪ ਨੂੰ ਭਵਿੱਖ ਦੀ ਸੁਪਰ ਪਾਵਰ ਗਰਦਾਨਦਾ ਹੈ, ਆਪਣੇ ਰਿਪਬਲਿਕ ਡੇ ਅਤੇ ਆਜ਼ਾਦੀ ਦਿਵਸ ਸਮਾਰੋਹਾਂ ਨੂੰ ਵੀ ਬਿਨਾਂ ਰੈੱਡ ਅਲਰਟ ਸਿਕਿਉਰਿਟੀ ਜਾਰੀ ਕੀਤਿਆਂ ਨਹੀਂ ਮਨਾ ਸਕਦਾ। 66 ਸਾਲ ਬੀਤਣ ਬਾਅਦ ਵੀ ਇਹ ਹਾਲ ਕਿਉਂ ਹੈ? ਇਹ ਹਾਲ ਸਿਰਫ ਦਿੱਲੀ ਵਿੱਚ ਹੀ ਨਹੀਂ ਹੁੰਦਾ, ਭਾਰਤ ਦੀ ਹਰ ਸਟੇਟ ਵਿੱਚ ਹੁੰਦਾ ਹੈ। ਕੀ ਕਾਰਨ ਹੈ ਕਿ ਭਾਰਤ ਦਾ ਆਮ ਸ਼ਹਿਰੀ ਆਪਣੇ ਹੀ ਕਾਨੂੰਨੀ ਅਤੇ ਸੁਰੱਖਿਆ ਢਾਂਚੇ ਤੋਂ ਅਸੁਰੱਖਿਅਤ ਮਹਿਸੂਸ ਕਰਦਾ ਹੈ? ਇਹੋ ਜਿਹੀ ਕਾਨੂੰਨੀ ਵਿਵਸਥਾ ਦੀ ਹਾਲਤ ਵਾਲਾ ਦੇਸ਼ ਭਵਿੱਖ ਦੀ ਸੁਪਰ ਪਾਵਰ ਬਣਨ ਦਾ ਸੁਪਨਾ ਵੇਖਣ ਦੀ ਤਾਂ ਇਖਲਾਕੀ ਹੱਕ ਹੀ ਨਹੀਂ ਰੱਖਦਾ। ਟੀਵੀ 84 ਨੂੰ ਮੇਰੀਆਂ ਸ਼ੁਭਕਾਮਨਾਵਾਂ। ਜੀ ਡਾਕਟਰ ਸਾਹਿਬ। ਵੀਰ ਪਰਮਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ, ਲਿਖਦੇ ਤਾਂ ਰਹਿੰਦੇ ਨੇ, ਅਸੀਂ ਹਰ ਵਾਰ ਤਾਂ ਨਹੀਂ ਉਹਨਾਂ ਦੇ ਸਵਾਲ ਦਾ ਜਵਾਬ ਦਿੰਦੇ, ਅਸੀਂ ਸਮਝਦੇ ਵੀ ਗੁਆਂਢੀ ਆ ਇਹਨਾਂ ਦਾ ਫਿਰ ਦੇ ਦਿਆਂਗੇ, ਫਿਰ ਵਿੱਚੇ ਹੀ ਨਿਕਲ ਜਾਂਦੇ ਨੇ ਜੀ। ਇਹ ਸਾਨੂੰ ਲਗਾਤਾਰਤਾ ਨਾਲ ਅਲੱਗ-ਅਲੱਗ ਅਖਬਾਰਾਂ ਨੂੰ ਵੀ ਇਹ ਮੋਨੀਟਰ ਕਰਦੇ ਨੇ, ਖਬਰਾਂ ਵੀ ਭੇਜਦੇ ਰਹਿੰਦੇ ਨੇ, ਸਾਡੇ ਲਈ ਬੜੀਆਂ ਲਾਹੇਵੰਦੀਆਂ ਹੁੰਦੀਆਂ, ਸੁਝਾਅ ਵੀ ਦਿੰਦੇ ਨੇ। ਸੋ ਉਹਨਾਂ ਨੇ ਪੁੱਛਿਆ ਕਿ 15 ਅਗਸਤ ਹੋਏ, 26 ਜਨਵਰੀ ਹੋਏ, ਜਦੋਂ ਰੈੱਡ ਅਲਰਟ ਜਾਰੀ ਕੀਤਾ ਜਾਂਦਾ, ਉਹ ਦਿੱਲੀ ਹੋਏ ਜਾਂ ਅੱਡ-ਅੱਡ ਸਟੇਟਾਂ ਦੀਆਂ ਕੈਪੀਟਲਸ ਜਾਂ ਜਿੱਥੇ-ਜਿੱਥੇ ਵੀ ਝੰਡੇ ਲਹਿਰਾਏ ਜਾਂਦੇ ਨੇ ਜੀ। ਸੋ ਉੱਥੇ ਆਮ ਸਿਟੀਜ਼ਨ ਇੰਨਾ ਇਨਸਿਕਿਉਰ ਹੁੰਦਾ ਹੈ, ਰਸਤੇ ਬੰਦ ਕਰ ਦਿੱਤੇ ਜਾਂਦੇ ਨੇ, ਚਾਰ ਚਫੇਰਾ ਇੱਕ ਹਲਟ ਕਰਦੀ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਹੈ ਜੀ। ਸੋ ਇਹਨਾਂ ਦਾ ਕਹਿਣਾ ਵੀ ਐਂਬੀਸ਼ਨ ਤਾਂ ਇੰਡੀਅਨ ਗਵਰਨਮੈਂਟ ਦਾ ਜਾਂ ਹਿੰਦੁਸਤਾਨ ਦੇ ਜਿਹੜੇ ਇਸ ਕਿਸਮ ਦੇ ਲੋਕ ਨੇ ਮੀਡੀਆ ਦੇ ਵਿੱਚ ਹੋਣ, ਬੁੱਧੀਜੀਵੀ ਹੋਣ, ਉਹ ਆਪਣੇ ਆਪ ਨੂੰ ਸੁਪਰ ਪਾਵਰ ਮੰਨਦੇ ਨੇ ਜਾਂ ਬਣਨਾ ਚਾਹੁੰਦੇ ਨੇ ਜੀ। ਪਰ ਜੇ 66 ਸਾਲ ਬਾਅਦ ਵੀ ਇੰਨੀ ਵੀ ਉਹ ਸੁਰੱਖਿਆ ਨਹੀਂ ਦੇ ਸਕਦੇ ਕਿ ਜਿਹਦੇ ਥੱਲੇ ਆਮ ਲੋਕਾਂ ਦੀ ਜ਼ਿੰਦਗੀ ਡਿਸਟਰਬ ਨਾ ਹੋਏ, ਸਟਿਲ ਲਾਈਫ ਨਾਰਮਲ ਤੇ ਚੱਲਦੀ ਰਹੇ, ਤਾਂ ਇਹ ਕਿਉਂ ਜਿਹੀ ਜਿਹੜੀ ਹੈ ਸੁਪਰ ਪਾਵਰ ਬਣਨ ਦੀ ਸਮਰੱਥਾ ਰੱਖਦੀ। ਜੀ। ਮੈਂ ਸਮਝਦਾ ਵੀ ਅਸੀਂ ਤਾਂ ਇਸ ਤੋਂ ਇੱਕ ਕਦਮ ਅੱਗੇ ਜਾ ਕੇ, ਜਿਵੇਂ ਜ਼ਿਕਰ ਕੀਤਾ ਸੀ 26 ਜਨਵਰੀ ਤੋਂ ਬਾਅਦ ਦੇ ਆਪਣੇ ਪ੍ਰੋਗਰਾਮ ਦੇ ਵਿੱਚ ਜੀ, ਕਿ ਪ੍ਰੈਜ਼ੀਡੈਂਟ ਹਿੰਦੁਸਤਾਨ ਦਾ ਰਾਸ਼ਟਰਪਤੀ ਨੇਸ਼ਨ ਦੇ ਨਾਂ ਆਪਣੇ ਮੈਸੇਜ ਦੇ ਵਿੱਚ ਕਹਿ ਰਿਹਾ ਕਿ ਨੇਸ਼ਨ ਦੇ ਵਿੱਚ ਐਨਾਰਕੀ ਹੈ, ਐਨਾਰਕੀ ਆ ਰਹੀ ਹੈ ਔਰ ਲੋਕ ਐਨਾਰਕੀ ਨੂੰ ਸਪੋਰਟ ਨਾ ਕਰਨ। ਜੀ। ਹੁਣ ਐਨਾਰਕੀ ਅਫਰਾ ਤਫਰੀ ਹੈ, ਅਰਾਜਕਤਾ ਹੈ। ਸੋ ਜੇ ਪ੍ਰੈਜ਼ੀਡੈਂਟ ਅਰਾਜਕਤਾ ਕਹਿੰਦਾ ਹੈ ਕਿ ਵੀ ਅਫਰਾ ਤਫਰੀ ਹੈ, ਤੇ ਅਫਰਾ ਤਫਰੀ ਤਾਂ ਇਨਸਿਕਿਉਰਿਟੀ ਨਾਲੋਂ ਵੀ ਬਹੁਤ ਅੱਗੇ ਹੁੰਦੀ ਹੈ, ਜਾ ਕੇ ਬਹੁਤ ਡੀਜਨਰੇਟ ਸਟੇਟ ਹੁੰਦੀ ਹੈ। ਜੀ। ਸੋ ਅਸੀਂ ਸਮਝਦੇ ਹਾਂ ਵੀ ਇਸ ਗੱਲ ਨੂੰ ਭਾਰਤ ਦੇ ਹਾਕਮ ਹੋਣ, ਉਹਨਾਂ ਦੇ ਪੋਲੀਟੀਕਲ ਐਨਾਲਿਸਟ ਹੋਣ, ਉਹਨਾਂ ਦੇ ਬੁੱਧੀਜੀਵੀ ਹੋਣ, ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਕਿ ਇਹ ਭਾਰਤ ਦੇਸ਼ ਜਿਹੜਾ ਹੈ ਇਹ ਸੋਵੀਅਤ ਯੂਨੀਅਨ ਵਾਂਗ, ਯੂਗੋਸਲਾਵੀਆ ਵਾਂਗ ਇੱਕ ਆਰਟੀਫਿਸ਼ੀਅਲ ਯੂਨੀਅਨ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਖਿੱਚ ਧੂ ਕੇ 570 ਰਿਆਸਤਾਂ ਔਰ ਲੋਕਾਂ ਦਾ ਜਿਨ੍ਹਾਂ ਦਾ ਕੋਈ ਇੱਕ ਦੂਜੇ ਨਾਲ ਸੰਬੰਧ ਨਹੀਂ, ਕੋਈ ਚੀਜ਼ ਉਹਨਾਂ ਨੂੰ ਇੱਕ ਦੂਜੇ ਨਾਲ ਬੌਂਡ ਨਹੀਂ ਕਰਦੀ, ਕੋਈ ਉਹਨਾਂ ਦਾ ਆਪਸੀ ਸਾਂਝ ਨਹੀਂ ਹੈ, ਨਾ ਹੀ ਕਿਸੇ 'ਚ ਕੋਈ ਪੈਟਰੀਓਟਿਜ਼ਮ ਹੈ, ਕਿਉਂਕਿ ਦੇਸ਼ ਤਾਂ ਕਦੇ ਰਿਹਾ ਹੀ ਨਹੀਂ ਹੈ ਹਿਸਟਰੀ 'ਚ। ਸੋ ਅਸੀਂ ਸਮਝਦੇ ਹਾਂ ਵੀ ਇੱਕ ਐਡਮਿਨਿਸਟ੍ਰੇਟਿਵ ਢਾਂਚਾ, ਫੌਜ ਔਰ ਵੱਡੇ ਉਸ ਦਾਇਰਾਕਾਰ ਦੇ ਵਿੱਚ ਇਹਨਾਂ ਨੇ ਰਨ ਕੀਤਾ, ਘੜੀਸ ਘੜੂਸ ਕੇ ਇੱਥੋਂ ਤੱਕ ਲਿਆਏ ਨੇ, ਹੋਰ ਘੜੀਸ ਲੈਣਗੇ 10, 15, 20 ਸਾਲ, ਲੇਕਿਨ ਇਹਦਾ ਕੋਈ ਭਵਿੱਖ ਨਹੀਂ ਹੈ। ਔਰ ਇਹ ਉਸੇ ਤਰ੍ਹਾਂ ਹੀ ਜਿਵੇਂ ਯੂਰਪ ਦੇ ਵਿੱਚ ਅੱਡ-ਅੱਡ ਦੇਸ਼ ਨੇ, ਇਵੇਂ ਹੀ ਉਸ ਸਬ ਕੰਟੀਨੈਂਟ ਦੇ ਵਿੱਚ ਅੱਡ-ਅੱਡ ਦੇਸ਼ਾਂ ਦਾ ਸਮੂਹ ਹੈ। ਇਹ ਦੇਸ਼ਾਂ ਦਾ ਸਮੂਹ ਜਿਹੜਾ ਅਲਟੀਮੇਟਲੀ ਅੱਡ-ਅੱਡ ਦੇਸ਼ਾਂ ਦੇ ਵਿੱਚ ਟੁੱਟੇਗਾ ਔਰ ਯੂਰਪੀਅਨ ਯੂਨੀਅਨ ਦੀ ਤਰ੍ਹਾਂ ਫਿਰ ਇੱਕ ਫ੍ਰੀ ਜਿਹੜਾ ਮੂਵਮੈਂਟ, ਫ੍ਰੀ ਵਪਾਰ, ਲੇਕਿਨ ਆਪੋ ਆਪਣਾ ਦਾਇਰਾਕਾਰ 'ਚ ਰਹਿੰਦੇ ਆ, ਆਪਣੇ ਕਲਚਰ, ਆਪਣੇ ਲੋਕਾਂ ਦੇ ਵਿੱਚ ਸੁਰੱਖਿਅਤ ਹੋ ਕੇ ਹੀ ਜਿਹੜੀ ਹੈ ਕੋਈ ਪ੍ਰੋਗਰੈਸ ਹੋਏਗੀ। ਇਸ ਢਾਂਚੇ ਦੇ ਵਿੱਚ ਇਹਨਾਂ ਨੇ ਸੁਪਰ ਪਾਵਰ ਤਾਂ ਕੀ ਬਣਨਾ। ਅੱਗੇ ਜਿਹੜਾ ਮੀਡੀਆ ਇਹਨਾਂ ਨੂੰ 5 ਬ੍ਰਿਕ ਇਹਨਾਂ ਨੇ ਇੱਕ ਆਰਗੇਨਾਈਜੇਸ਼ਨ ਬਣਾਈ ਕਿ ਜੀ ਬ੍ਰਾਜ਼ੀਲ, ਇੰਡੀਆ, ਚਾਈਨਾ ਔਰ ਇੱਕ ਹੋਰ ਕੋਈ ਮੁਲਕ, ਕਿ ਵੀ ਇਹ ਐਮਰਜਿੰਗ ਇਕੋਨਮੀਜ਼ ਨੇ। ਔਰ ਹੁਣ ਮੈਂ ਅੱਜ ਹੀ ਦੇਖ ਰਿਹਾ ਸੀ ਇੱਕ ਹੋਰ ਟਰਮ ਘੜੀ ਗਈ ਹੈ, ਫ੍ਰੈਜਲ ਇਕੋਨਮੀਜ਼। ਚਾਈਨਾ ਤਾਂ ਅੱਜ ਵੀ ਐਮਰਜਿੰਗ ਹੈ, ਹੁਣ ਜਿਹੜੀ ਫ੍ਰੈਜਲ ਹੈ ਉਹਦੇ ਵਿੱਚ ਟਰਕੀ, ਇੰਡੋਨੇਸ਼ੀਆ, ਇੰਡੀਆ, ਬ੍ਰਾਜ਼ੀਲ। ਫ੍ਰੈਜਲ ਹੁੰਦਾ ਜਿਹੜਾ ਐਵੇਂ ਹੱਥ ਲਾਇਆ ਟੁੱਟਣ ਵਾਲਾ, ਬਿਲਕੁਲ ਖਸਤਾ। ਹੁਣ ਜਿਹੜਾ 2 ਸਾਲ ਪਹਿਲਾਂ ਤੱਕ ਜੀ 9% ਇਕੋਨਮੀ ਉੱਪਰ ਜਾ ਰਿਹਾ ਹੈ, ਹੁਣ ਉਹਨੂੰ ਉਹੀ ਮੀਡੀਆ ਜਿਹੜਾ ਐਮਰਜਿੰਗ ਇਕੋਨਮੀਜ਼ ਬ੍ਰਿਕ ਦੇ ਥੱਲੇ ਜਿਹੜਾ ਉਸ ਨੂੰ ਰਸ਼ੀਆ, ਉਹਦੇ 4 ਬ੍ਰਿਕ ਦੇ ਵਿੱਚ ਸੀ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ। ਹੁਣ ਜਿਹੜੀਆਂ ਨੇ ਇਹ ਫ੍ਰੈਜਲ ਦੇ ਥੱਲੇ ਆ ਗਿਆ, ਜਿਹਦੇ ਚ ਇੰਡੀਆ, ਟਰਕੀ, ਇੰਡੋਨੇਸ਼ੀਆ, ਬ੍ਰਾਜ਼ੀਲ ਇਹ ਦੇਸ਼ ਸ਼ਾਮਲ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਸੁਪਰ ਪਾਵਰ ਤਾਂ ਇਹਨਾਂ ਨੇ ਕੀ ਬਣਨਾ, ਇਹ ਹੁਣ ਫ੍ਰੈਜਲ ਨੇ। ਫ੍ਰੈਜਲ ਤੋਂ ਬਾਅਦ ਇਹੀ ਹੁੰਦਾ ਹੈ ਕਿ
गए काम से जी। वो सिचुएशन ਜੀ ਜੀ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਆਸਟ੍ਰੇਲੀਆ ਤੋਂ ਵੀਰ ਜੀ ਦੀ ਆਈ ਹੈ ਜਿਨ੍ਹਾਂ ਨੇ ਆਪਣਾ ਨਾਂ ਲੈਣ ਦੀ ਤਾਕੀਦ ਕੀਤੀ ਹੈ। ਇਹ ਵੀਰ ਜੀ ਲਿਖਦੇ ਹਨ ਮੇਰਾ ਖਿਆਲ ਹੈ ਕਿ ਵੀ ਜੇ ਤੁਸੀਂ ਬ੍ਰੇਕ ਲੈ ਲਓ ਕਿਉਂਕਿ ਲੰਬੀ ਜੀ। ਈਮੇਲ ਹੋਏਗੀ ਜੀ, ਜੀ, ਤੇ ਡਾਕਟਰ ਸਾਹਿਬ। ਫਿਰ ਸਾਡੇ ਲਈ Easy ਔਖਾ ਹੋਏਗਾ, ਹੋਏਗਾ। ਜੀ। ਹਾਂ, ਵਿੱਚੋਂ ਬ੍ਰੇਕ ਨਹੀਂ ਹੋਏਗੀ। ਜੀ ਜੀ ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।